ਵਾਹ 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 ਬੜਾ ਸਮਾਨ ਕੱਢਿਆ। ਆ ਪੀੜਾ ਵਾ ਹੈ ਆ ਪੀੜਾ ਵੇ ਕਿੰਨਾ ਸੋਹਣਾ ਹਨਾ। ਜਿਨ੍ਹਾਂ ਨੂੰ ਕਹਿੰਦੇ ਇਹਦੇ ਉੱਤੇ ਲੱਸਾ ਰੱਖ। ਸਹੀ ਪੀੜਾ ਇਹ ਆ ਇਹਦੇ ਉੱਤੇ ਭਾਂਡੇ ਰੱਖਦੀਆਂ ਸੀ ਬੁੜੀਆਂ ਪਹਿਲੇ ਟਾਈਮ 'ਚ। ਹੁਣ ਵੀ ਆਪਾਂ ਕਿਚਨ ਜਦੋਂ ਬਣਾਇਆ ਨਾ ਆ ਲੈ ਉਹਦੇ ਤੇ ਰੱਖਾਂਗੇ। ਕਿੰਨੇ ਦਿਨ ਹੋ ਗਏ ਚਾਚਾ ਡੇਲੀ ਆਉਂਦੇ ਨੂੰ? ਡੇਲੀ ਆਉਂਦੇ ਨੂੰ ਹੋ ਹੀ ਗਿਆ 5-6 ਦਿਨ। 6 ਦਿਨ ਤੇ ਆਇਆ ਇੱਕ ਦਿਨ ਵੀ। ਅੱਜ ਜਾਵਾਂਗੇ ਯਾਰ। ਅੱਜ ਭਤੀਜਾ ਆਉਂਗਾ ਤੇਰੇ ਕੋਲ। ਚਲੋ ਐਵੇਂ ਵੀ ਇੱਟਾਂ ਨਹੀਂ ਸੀ ਲੱਭਦੀਆਂ, ਇੱਟਾਂ ਦੀ ਵਜ੍ਹਾ ਤੋਂ ਨਾ ਕੰਮ ਖਰਾਬ ਹੋਇਆ। ਅੱਛਾ ਪੱਟੀ ਤੇਰੀ ਜ਼ਿੰਦਗੀ ਦਾ ਮਕਸਦ ਕੀ ਆ? ਮੈਨੂੰ ਸਿਰਫ ਇੱਕ ਗੱਲ ਦੱਸ ਦੇ, ਤੂੰ ਕਿਉਂ ਪੁੱਠੇ ਪੰਗੇ ਲੈਣਾ? ਹੁਣ ਤੂੰ ਇੱਥੇ ਚੜਿਆ ਖੜਾ। ਚਲੋ 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 ਸ਼ਾਬਾਸ਼, ਚਲੋ ਚਲੋ ਸ਼ਾਬਾਸ਼। ਚੱਲ ਕੁੜੇ ਤੂੰ ਵੀ ਅੰਦਰ ਚੱਲ 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 ਚੱਲ। ਬਸ ਕਰੋ ਯਾਰ, ਕਿਹੜਾ ਵੇਲਾ ਹੋ ਗਿਆ, ਇੱਟੋ ਇੱਟੀ ਹੋਏ ਪਏ ਅੱਜ। ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਤੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ। ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਦਿਖਾਉਂਦੇ ਹਾਂ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿੱਦਾਂ ਗੁਜ਼ਰਦਾ ਵਾ। ਤੇ ਵਲੌਗ ਪੂਰਾ ਦੇਖਿਓ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ, ਤੁਹਾਨੂੰ ਅੱਛਾ ਲੱਗੇਗਾ। ਤੇ ਜਿਹੜੇ ਵੀਰਾਂ ਨੇ ਕੱਲ ਦਾ ਵਲੌਗ ਦੇਖਿਆ ਉਹਨਾਂ ਨੂੰ ਪਤਾ ਕਿ ਕੱਲ ਆਪਾਂ ਬੱਥਾਂ ਜਿਹੜੀਆਂ ਵਾ ਪੂਲ ਦੇ ਵਿੱਚ ਛੱਡੀਆਂ ਸੀ। ਮਾਸ਼ਾਅੱਲਾ ਖੁਸ਼ ਬਹੁਤ ਨੇ ਸੁਬਾਹ ਲੇਕਿਨ ਆਪਾਂ ਜਿਸ ਮਕਸਦ ਵਾਸਤੇ ਇਹ ਅੰਦਰ ਛੱਡੀਆਂ ਸੀ ਕਿ ਆਂਡੇ ਦੇਣਗੀਆਂ ਜਾਂ ਆਂਡੇ ਦਿੰਦੀਆਂ ਹੋਣੀਆਂ ਵਾ, ਤੇ ਹੋ ਸਕਦਾ ਬਾਹਰ ਕਿਤੇ ਆਂਡੇ ਜ਼ਾਇਆ ਹੁੰਦੇ ਹੋਣ, ਉਸ ਵਾਸਤੇ ਆਪਾਂ ਅੰਦਰ ਪੂਲ ਬਣਾ ਕੇ ਬੜਾ ਸੇਫ ਸਾਈਡ ਜਿਹੜੀ ਬਣਾਈ ਆ। ਤੇ ਲੇਕਿਨ ਅਨਫੋਰਚੂਨੇਟਲੀ ਆਂਡੇ ਜਿਹੜੇ ਇਹਨਾਂ ਨੇ ਨਹੀਂ ਦਿੱਤੇ। ਮੈਨੂੰ ਲੱਗਦਾ ਸੀ ਵੀ ਹੋ ਸਕਦਾ ਵੀ ਸਵੇਰੇ ਉੱਠੀਏ ਤੇ ਇੱਥੇ ਕਿਤੇ ਆਲੇ ਦੁਆਲੇ ਆਂਡਾ ਪਿਆ ਹੋਵੇ, ਲੇਕਿਨ ਨਹੀਂ। ਹਾਂ ਹੋ ਸਕਦਾ ਵਿੱਚ ਵੀ ਡਿੱਗਾ ਹੋ ਸਕਦਾ, ਲੇਕਿਨ ਉਹ ਵੀ ਚੈੱਕ ਕਰ ਲਾਂਗੇ। ਲੇਕਿਨ ਰਾਤ ਦੀਆਂ ਵਿਚਾਰੀਆਂ ਇੱਥੇ ਤੜੀਆਂ ਵਾ ਤੇ ਇਹ ਆ ਵੀ ਖੁਸ਼ ਹੈਗੀਆਂ ਵਾ, ਲੇਕਿਨ ਮੈਨੂੰ ਲੱਗਦਾ ਵੀ ਇਹਨਾਂ ਨੂੰ ਹੁਣ ਬਾਹਰ ਵੀ ਛੱਡਣਾ ਚਾਹੀਦਾ ਵਾ। ਸੇ ਹੁਣ ਬੂਹਾ ਆਪਾਂ ਖੋਲ ਦਿੱਤਾ ਵਾ, ਅੱਗੇ ਬੂਹਾ ਬੰਦ ਸੀ ਆ ਜਿਹੜਾ, ਤੇ ਬੂਹਾ ਖੋਲ ਦਿੰਦੇ ਤਾਂ ਕਿ ਬਾਹਰ ਫਿਰ ਫੁਰ ਕੇ ਦਾਣਾ ਦੂਣਾ ਆਪਦਾ ਆਰਾਮ ਸਕੂਨਾ ਚੁਗ ਲੈਣ। ਸ਼ਾਮ ਨੂੰ ਫਿਰ ਦੁਬਾਰਾ ਆਪਾਂ ਇਹਨਾਂ ਨੂੰ ਅੰਦਰ ਕਰ ਦਾਂਗੇ। ਲਓ ਜੀ ਹੁਣ ਆਪੇ ਆਪਦੀ ਮਰਜ਼ੀ ਨਾਲ ਨਹਾ ਧੋ ਕੇ ਆਪੇ ਬਾਹਰ ਚੱਲ ਜਾਣਗੀਆਂ। ਤੇ ਇੱਧਰ ਆਪਣੀ ਖੜੀ ਹੈ ਐਂਬਰ ਰਾਣੀ। ਐਂਬਰ ਰਾਣੀ ਹਾਂਜੀ ਬੱਚੇ ਕੀ ਹੋਇਆ ਜੀ? ਐਂਬਰ ਨੂੰ ਨਾ ਡੇਲੀ ਬੇਸਿਸ ਤੇ ਆਪਾਂ ਉੱਥੇ ਬਣੀਦਾ ਵਾ ਘਾਹ ਤੇ, ਅੱਜ ਨਹੀਂ ਬਣਿਆ ਕਿਉਂਕਿ ਅੱਜ ਛੱਡਤੀਆਂ ਉੱਥੇ ਆਪਾਂ ਗਾਵਾਂ। ਤੁਹਾਨੂੰ ਪਤਾ ਸੀ ਵੀ ਦੱਸਿਆ ਸੀ ਸਾਰਿਆਂ ਨੂੰ ਵੀ ਗਾਵਾਂ ਛੱਡਣੀਆਂ ਵਾ, ਤੇ ਇਸ ਕਰਕੇ ਅੱਜ ਐਂਬਰ ਨੂੰ ਉੱਥੇ ਨਹੀਂ ਬੰਨਿਆ। ਐਂਬਰ ਰਾਣੀ ਮਾਸ਼ਾਅੱਲਾ ਬਹੁਤ ਠੀਕ ਆ, ਸੇਵਾ ਪਾਣੀ ਮਾਸ਼ਾਅੱਲਾ ਸੋਹਣਾ ਹੋ ਰਿਹਾ ਵਾ। ਥੋੜਾ ਜਿਹਾ ਹੁਣ 2 ਦਿਨ ਹੋ ਗਿਆ ਕੱਢਦੇ ਵੀ ਪਏ ਆ, ਉਹਦੇ ਕਰਕੇ ਮਾਸ਼ਾਅੱਲਾ ਪੂਰੀ ਰਾਜੀ ਆ ਤੇ ਠੀਕ ਆ। ਤੇ 1-2 ਦਿਨ ਦੇ ਵਿੱਚ ਇਨਸ਼ਾਅੱਲਾ ਇਹਦਾ ਅੰਦਰ ਵੀ ਆਪਾਂ ਸਟਾਰਟ ਕਰ ਦੇਣਾ ਵਾ, ਤੁਹਾਨੂੰ ਪਤਾ ਸਾਰਿਆਂ ਨੂੰ। ਤੇ ਫਿਰ ਇਨਸ਼ਾਅੱਲਾ ਇਹ ਆ ਵੀ ਹੋਰ ਜ਼ਿਆਦਾ ਰਾਜੀ ਹੋ ਜਾਊਗੀ। ਮੈਨੂੰ ਥੋੜਾ ਜਿਹਾ ਟੈਨਸ਼ਨ ਹੁੰਦੀ ਹੈ ਕਿ ਯਾਰ ਰਾਤ ਨੂੰ ਤਰੇਲ ਪੈਂਦੀ ਆ ਜਾਂ ਥੋੜੀ ਸਰਦੀ ਥੋੜੀ ਠੰਡ ਹੁੰਦੀ ਰਾਤ ਨੂੰ, ਤੇ ਉਸ ਕਰਕੇ ਇਹ ਆ ਵੀ ਥੋੜਾ ਜਿਹਾ ਬਿਮਾਰ ਨਾ ਹੋ ਜਾਵੇ, ਡਰ ਰਹਿੰਦਾ ਵਾ। ਲੇਕਿਨ ਅੱਲਾ ਬਾਕੀ ਖੈਰ ਕਰੇਗਾ ਇਨਸ਼ਾਅੱਲਾ। ਹਾਂਜੀ ਮੇਰੀ ਜਾਨ ਹੈਲੋ, ਸਾਰਿਆਂ ਨੂੰ ਹੈਲੋ ਕਰ ਦੇ ਹੈ, ਸਾਰਿਆਂ ਨੂੰ ਹੈਲੋ ਕਰ ਦੇ। ਛੱਡੀਆਂ ਹੋਈਆਂ ਵਾ ਗਾਵਾਂ ਸੈਮ ਨੂੰ ਹੁਣਾਂ। ਹਾਂ ਵੀ ਸੁਣਾਓ ਕੈਸੇ ਹੋ? ਇੱਕ ਤਾਂ ਕੋਈ ਵੇਲੀ ਹੁੰਦੀ ਨਹੀਂ ਥਾਂ ਤੇ ਗਾਂ ਛੱਡਾਂ ਤੇ ਫਿਰ ਕੀ ਹੁੰਦਾ? ਮੈਨੂੰ ਲੱਗਦਾ ਹੁਣ ਮੈਨੂੰ ਅੱਜ ਟਰੈਕਟਰ ਤੇ ਬਹਿ ਕੇ ਫੇਰਨਾ ਪੈਣਾ, ਇਹਦਾ ਇਦਾਂ ਸਾਰਾ ਮਹੀਨੇ ਚਾਰਨੀਆਂ ਪੈਣੀਆਂ। ਨਹੀਂ ਚਾਰਦੇ। ਲਓ ਜੀ ਮਾਸ਼ਾਅੱਲਾ ਅਮਰੂਦ ਚੈੱਕ ਕਰੋ ਆਪਣਾ। ਅਮਰੂਦ ਨਾ ਦਰਖਤਾਂ ਦੇ ਓਲੇ ਸੀ ਤਾਂ ਨਹੀਂ ਸੀ ਨਜ਼ਰ ਆਉਂਦਾ, ਲੇਕਿਨ ਮਾਸ਼ਾਅੱਲਾ ਹੋ ਬੜਾ ਗਿਆ। ਸੈਮ ਤੇਰੇ ਜਿੱਡਾ ਤੇ ਹੋ ਗਿਆ। ਓਲੇ ਹੋ ਗਿਆ। ਮੈਨੂੰ ਤਾਂ ਲੱਗਦਾ ਸੀ ਵੀ ਇੱਥੇ ਅਮਰੂਦ ਹੋਇਆ ਹੀ ਨਹੀਂਗਾ, ਲੇਕਿਨ ਇਹ ਵੀ ਹੋ ਗਿਆ, ਉਹ ਵੀ ਹੋ ਗਿਆ, ਆ ਵੀ ਹੋ ਗਿਆ, ਆ ਵੀ ਹੋ ਗਿਆ ਵਾ, ਸਾਰੇ ਹੋ ਗਿਆ। ਚਲੋ ਸ਼ੁਕਰ ਆ ਵੀ ਸਕੂਨ ਹੋ ਗਿਆ ਹੈ। ਹੁਣ ਜੇ ਵੱਡੇ ਹੋ ਜਾਣ ਬਚੇ ਰਹਿਣ ਤੇ ਖਾਵਾਂਗੇ, ਬਾਕੀ ਵੀ ਠੀਕ ਹੋ ਗਿਆ। ਤੇ ਬਤਖ ਤੇਰੀ ਨੇ ਆਂਡਾ ਕੋਈ ਨਹੀਂ ਦਿੱਤਾ ਜਿਸ ਵਾਸਤੇ ਡੱਕੀਆਂ ਸੀ ਉਹ ਨਵੀਂ ਜਗ੍ਹਾ ਹੈ ਨਵੀਂ। ਅੱਛਾ ਸਹੀ ਹੈ, ਚਲੋ ਵੇਖ ਲੈਂਦੇ ਆ। ਜੇ ਜਗ੍ਹਾ ਪੁਰਾਣੀ ਹੋਵੇ ਤੇ ਹੋ ਸਕਦਾ ਵੀ ਦੇ ਦੇਣ, ਲੇਕਿਨ ਨਾ ਮੈਂ ਬੂਹਾ ਖੋਲਿਆ ਤਾਂ ਹੁਣ ਹੈ ਯਾਰ, ਹੁਣ ਬਾਹਰ ਫਿਰ ਲੈਣ ਕੋਈ ਦਾਣਾ ਦੂਣਾ ਚੁਗਣ ਫਿਰਨ ਤੁਰਨ ਕੇ। ਹੁਣ ਅੰਦਰ ਖੜੀਆਂ ਰਹਿਣਗੀਆਂ ਫਾਇਦਾ। ਮੈਨੂੰ ਪਤਾ ਨਹਾਉਂਦੀਆਂ ਵਾ ਗਿੱਝ ਗਈਆਂ ਵਾ, ਲੇਕਿਨ ਮੈਂ ਬੂਹਾ ਖੋਲਿਆ ਤਾਂ ਵਿੱਚ ਹੀ ਸੀ ਹਲੇ ਅੰਦਰ ਉਹਦੇ ਨਹਾਉਂਦੀਆਂ ਪਈਆਂ। ਤੇ ਮੈਂ ਬੂਹਾ ਖੋਲਤਾ, ਮੈਂ ਕਿਹਾ ਬਾਹਰ ਫਿਰ ਤੁਰ ਲੈ। ਬੂਹਾ ਖੁੱਲਾ ਹੀ ਸੁਬਾ। ਅੱਛਾ ਨਹੀਂ ਗਈਆਂ ਬਾਹਰ? ਨਹੀਂ ਗਈਆਂ, ਅੱਧਾ ਕੀ ਖੁੱਲਾ ਸੀ, ਉਹ ਉੱਥੇ ਬੈਠੀਆਂ ਨੇ। ਚਲੋ ਕੋਈ ਨਹੀਂ, ਹੁਣ ਆਪੇ ਫਿਰ ਫੁਰ ਲੈਣਗੀਆਂ ਬਾਕੀ। ਤੇ ਐਂਬਰ ਰਾਣੀ ਨੂੰ ਨਹੀਂ ਬੰਨਣਾ ਫਿਰ ਅੱਜ ਇੱਥੇ। ਇੱਥੇ ਆ ਫਿਰਦੀ ਆਹੋ ਇਹ ਮਾਰਦੀਆਂ ਵਾ। ਓਏ ਓਏ ਲਓ ਜੀ ਲਾਪੇ ਪੱਠੇ ਪਾਉਣ ਪੈ ਉਹ ਤੱਕ ਗਿਆ ਸੀ ਨਾ, ਭਰ ਕੇ ਪਾ ਜਰਾ, ਕਿਉਂਕਿ ਆਪਾਂ 4 ਘੰਟੇ ਮੁੜ ਕੇ ਐ ਨੂੰ ਨਹੀਂ ਆਉਣਾ। ਕਿਹਨਾਂ ਨੇ ਕਿਹਾ? ਬਾਪੂ ਨੇ। ਕਿਉਂ ਰੱਜੀਆਂ ਵਾ ਅੱਜ ਬਾਹਰੋਂ? ਅੱਛਾ
ਤੂੜੀ ਥੋੜੀ ਪਾਉਣੀ ਸੀ। ਚਲੋ ਠੀਕ ਆ, ਪਾ ਦੇ ਲੋ ਜੀ। ਇੱਧਰ ਪੈ ਗਏ ਪੱਠੇ। ਲੋ ਜੀ ਬਾਪੂ ਕਹਿੰਦਾ ਸੀ ਵੀ ਅੱਜ ਚੱਕਣਾ ਵਾ ਗੋਇਆ ਚੱਕ ਕੇ ਜਿਹੜੇ ਪੱਠੇ ਵੱਡੇ ਉੱਥੇ ਪਾ ਦਿਓ। ਮੈਂ ਕਿਹਾ ਇੱਕ ਰੇੜਾ ਪਾ ਦਾਂਗੇ 2 ਘੰਟਿਆਂ 'ਚ, ਠੀਕ ਆ। ਤੇ ਕੰਮ ਮੈਂ ਕਿਹਾ ਸਹੀ ਨਹੀਂ ਹੈਗਾ, ਆਪਾਂ ਨੂੰ ਇੱਕ ਵਾਰੀ ਪੂਰੇ ਵੱਢਣ ਦਿਓ ਤੇ ਮੁੜ ਕੇ ਇੱਕੋ ਦਿਨ ਲਾ ਕੇ ਜਿਹੜੇ 5 ਰੇੜੇ ਹੋਏ ਚੱਕ ਕੇ ਪਾ ਦਾਂਗੇ। ਤੇ ਮੰਨ ਗਏ ਇਹ, ਠੀਕ ਆ ਚਲੋ ਜਿਵੇਂ ਤੁਸੀਂ ਆਖੋ ਉਦਾਂ ਕਰ ਲਓ। ਸੋ ਯਾਸੀਨ ਤੇ ਵਿਕਾਸ ਪੱਠੇ ਕੁਤਰ ਕੇ ਅੱਜ ਜੱਟੂ ਦਾ ਕਿਚਨ ਆ ਇੱਧਰਲੇ ਇਸ ਪਾਸੇ ਉਹ ਢਾਉਣਾ ਵਾ, ਮਿਸਤਰੀ ਲਾਉਣਾ ਵਾ ਇੱਧਰ ਵੀ। ਤੇ ਮਿਸਤਰੀ ਮਤਲਬ ਹੁਣ ਆਪਾਂ ਨੂੰ ਨਾ 2 ਘਰਾਂ ਦੇ ਵਿੱਚ ਟਾਈਮੋ ਟਾਈਮ ਹੀ ਚਾਹੀਦਾ। ਸੋ ਹੁਣ ਯਾਸੀਨ ਤੇ ਵਿਕਾਸ ਨੂੰ ਲਾਉਣਾ ਉੱਥੇ, ਉਹ ਢਾਉਣਗੇ। ਪੁਰਾਣਾ ਬਣਿਆ ਹੋਇਆ ਕੁਛ ਟਾਈਮ ਦਾ, ਮਤਲਬ ਕੁਛ ਨਹੀਂ ਵਾਵਾ ਪਿਛਲੇ ਟਾਈਮ ਦਾ। ਸੋ ਇੱਕ ਵਾਰੀ ਢਾਉਂਦੇ ਆ ਤੇ ਮਤਲਬ ਇੱਕ ਵਾਰੀ ਆ ਕੰਮ ਨਿਬੇੜ ਲਈਏ ਤੇ ਫਿਰ ਉਧਰ ਹੁੰਨੇ ਆ। ਉਹ ਢਾਹ ਕੇ ਸਾਰੀਆਂ ਇੱਟਾਂ ਕੱਢਣੀਆਂ, 1-2 ਦਿਨ ਲੱਗਣੇ ਉਹਨੂੰ, ਉਸ ਕੰਮ ਨੂੰ ਵੀ। ਕੰਧ ਵੀ ਢਾਉਣੀ ਆ, ਕੰਧ ਵੀ ਨਵੀਂ ਬਣਾਉਣੀ ਆ। ਸੋ 1-2 ਦਿਨ ਲੱਗਣੇ ਆ ਉਹਨੂੰ। ਤੇ ਬਸ ਆਹ ਕਰਕੇ ਤੇ ਫਿਰ ਉਧਰ ਹੁੰਨੇ ਆ ਮੜਾ ਜਿਹਾ। ਹੁਣ ਆਹ ਕੰਮ ਤਾਂ ਨਾ ਪੂਰਾ ਸੇਫ ਹੋ ਗਿਆ ਜਿੱਦਣ ਦਾ ਲਾਇਆ ਨਾ, ਬਿਲਕੁਲ ਪਰਫੈਕਟ ਹੋ ਗਿਆ ਕੰਮ। ਲਿਓ ਬਾਈ, ਚੱਕ ਲਿਆਓ। ਹਾਂ ਪੱਟੀ ਕੀ ਹਾਲ ਆ? ਠੀਕ ਆ। ਇਹ ਬਾਂਦਰ ਲਾ ਦੇ। ਲੋ ਜੀ ਗਾਵਾਂ ਆਈਆਂ ਸਾਰੀਆਂ ਅੰਦਰ, ਪੱਠੇ ਪਾਤੇ ਆ, ਖਾਣਗੀਆਂ ਸਕੂਨ ਨਾਲ। ਯਾਸੀਨਾ ਇਹ ਆਪੇ ਕਰ ਲੈਣਗੇ, ਆ ਕੇ ਰੋਟੀ ਖਾ ਲਾ ਤੂੰ। ਕੰਮ ਸ਼ੁਰੂ ਕਰੀਏ ਅਗਲਾ। ਰੋਟੀ ਮੇਰਾ ਵੀਰ ਖਾ ਲਓ, ਆਜੋ ਵਿਕਾਸ ਤੁਸੀਂ ਖਾ ਲਈ ਆ ਵੀਰੇ? ਤੁਹਾਡਾ ਓਕੇ ਨਿਜ਼ਾਮ ਹੋਇਆ ਪਿਆ? ਬਸ ਠੀਕ ਹੋ ਗਿਆ, ਆ ਜਾ ਤੂੰ ਵੀ ਖਾ ਲੈ ਯਾਰ ਯਾਸੀਨ। ਆਹੋ ਲਓ ਜੀ ਆਹ ਕਿਚਨ ਸੀ ਪੁਰਾਣਾ, ਸਾਡੀ ਦਾਦੀ ਨੇ ਬਣਾਇਆ ਸੀ ਬੜਾ ਟਾਈਮ ਪਹਿਲਾਂ, ਰਸੋਈ ਜਿਹਨੂੰ ਆਪਾਂ ਕਹਿੰਦੇ ਹੁੰਦੇ ਸੀ। ਤੇ ਇਹ ਬਿਲਕੁਲ ਹੋ ਗਿਆ ਬੰਦ। ਇਹ ਹੁਣ ਢਾਹ ਕੇ ਇੱਥੇ ਪੱਟੀ ਰੁਕ ਜਾ ਯਾਰ, ਗੱਲਾਂ ਕਰ ਲੈਣ ਦੇ 4 ਤੇ ਹਨਾ। ਲਓ ਜੀ ਬੇਬੇ ਆ ਗਿਆ ਵਲੌਗ 'ਚ। ਬੇਬੇ ਕੀ ਹਾਲ ਆ? ਠੀਕ ਆ ਹੈ? ਠੀਕ ਠਾਕ ਠੀਕ ਠਾਕ। ਅੱਜ ਗੱਲ ਨਹੀਂ ਆਉਂਦੀ, ਮੈਂ ਬਹੁਤ ਦੇਰ ਬਾਅਦ ਵਲੌਗ ਅੱਛਾ ਗੱਲ ਇਹ ਆ ਸਮਾਨ ਵੇਖ ਲਓ ਹੁਣ ਜਰਾ ਕੀ ਆ ਬੇਬੇ ਦਾ ਕੰਮ। ਆ ਜਿਹੜਾ ਵਾ ਸਮਾਨ ਸਾਰਾ ਜੋ ਵੀ ਘਰ ਦਾ ਕਚਰਾ ਕੂੜਾ ਸਾਰਾ ਇਹਦੇ ਅੰਦਰ ਹੁੰਦਾ ਵਾ। ਹਾਂ ਮੈਂ ਹਿਸਾਬ ਉਹੀ ਗੱਲ ਦੱਸਣ ਲੱਗਾ ਸੀ। ਪੈਸੇ ਨਹੀਂ, ਕੱਪ ਲੈਣੇ ਆ, ਠੀਕ ਆ। ਕੱਪ ਪਿਆਲੀਆਂ ਲੈਣੀਆਂ ਵਾ। ਆ ਸਾਰਾ ਕੁਝ ਯਾਸੀਨ ਨਾ ਉਧਰ ਰੱਖਣ ਲੱਗਾ ਸੀ। ਮੈਂ ਭੱਜ ਕੇ ਫੜ ਲਿਆ ਅੱਗੋਂ। ਆਹੋ ਭੱਜ ਕੇ ਫੜ ਲਿਆ। ਮੈਂ ਕਿਹਾ ਮੈਂ ਵਿਖਾ ਦੇਵਾਂ ਸਾਰਿਆਂ ਨੂੰ। ਮੈਂ ਕਬਾੜ 'ਚ ਦਊਂਗੀ, ਮੈਂ ਸਿੱਟਣ ਨਹੀਂ। ਅੱਛਾ ਇਹ ਵੀ ਨੀ ਨਾਲ ਗੱਲ ਪੂਰੀ ਦੱਸਣੀ ਆ। ਯਾਸੀਨ ਕੀ ਕਹਿੰਦੀ ਸੀ ਬੇਬੇ ਭਲਾ? ਬੇਬੇ ਕਹਿੰਦੀ ਸੀ ਕਿੱਕਰ ਥੱਲੇ ਰਾਤ ਉਹ ਅਗਲੇ ਪਾਸੇ ਜਾ ਕੇ ਰੱਖਿਆ। ਹਾਂ ਵੀ ਜਦਾ ਕਿ ਅੱਬੂ ਨੂੰ ਨਾ ਪਤਾ ਲੱਗੇ ਵੀ ਕੋਈ ਸ਼ੈ ਹੈਗੀ ਇੱਥੇ ਤੇ ਕੋਈ ਨਹੀਂ। ਜਿਹੜੀ ਖੇਸਵਾ ਇੱਥੇ ਤੁਸੀਂ ਪਹਿਲਾਂ ਵਲੌਗ ਦਿਖਾਉਂਦਾ ਨਾ ਵੀ ਜਿਹੜਾ ਖੇਸਵਾ ਕੱਢੀ ਆ ਸਾਰੀ ਵੀ ਇੰਨੀ ਸੀ, ਜੇ ਅੱਬੂ ਹੁੰਦਾ ਤੇ ਉਹਨੇ ਕਹਿਣਾ ਸੀ ਇਹ ਮੁੜ ਕੇ ਅੰਦਰ ਹੀ ਲਿਆਓ, ਧੋ ਕੇ ਬਸ ਰੱਖੀ ਜਾਓ। ਉਹੀ ਤੇ ਮੈਂ ਤਾਂ ਕਿਹਾ ਤੈਨੂੰ ਵੀ ਇਹ ਚੌਧਰੀ ਇਹ ਉੱਥੇ ਨਹੀਂ ਰੱਖਣਾ। ਅਸੀਂ ਕਿੱਕਰ ਥੱਲੇ ਕਿਉਂ ਰੱਖੂਗਾ? ਇਹ ਤਾਂ ਕਿ ਵੀ ਉੱਥੋਂ ਪਰੇ ਨੂੰ ਖਿਸਕ ਜਵੇ। ਦੇਣਾ ਸੌਖਾ। ਅਸੀਂ ਜਦੋਂ ਚਾਚਾ ਨਾ ਆਏਗਾ ਜੀ ਉੱਥੋਂ ਦੇ ਲਾਂਗੇ, ਉਹਨੂੰ ਅੰਦਰ ਭਾਵਾਂਗੇ ਚਾਹ ਦੇ ਕੇ ਤੇ ਅਸੀਂ ਬਾਹਰੋਂ ਦੇ ਲਾਂਗੇ। ਇਸੇ ਲਈ ਦੇਖਦੀ ਰਹੀ ਅੱਗੇ। ਆ ਵੇਖਿਆ ਯਕੀਨ ਮੰਨ ਅੱਬੇ ਮੇਰੇ ਨੇ ਡਿਸਕਾਂ ਲਈਆਂ 2.5-3 ਲੱਖ ਦੀਆਂ, ਬੜੀਆਂ ਔਖੀਆਂ ਬਚਾਈਆਂ। ਅਸੀਂ ਇੱਕ ਫਾਲਾ ਵੀ ਦਿੰਦੀ ਨਾ ਤੇ ਯਕੀਨ ਮੰਨ ਜਾ ਬੇਬੇ ਐਸੇ ਹਿਸਾਬ ਹੈ। 2.5-3 ਲੱਖ ਦੀਆਂ ਸੋ ਜੇ ਇੱਕ ਸ਼ੈ ਵੀ ਗਵਾ ਜਾਂਦੀ ਸਾਰੀ ਕੰਮ ਖਰਾਬ ਹੋ ਜਾਣਾ। ਨਹੀਂ ਉਹ ਸ਼ੁਕਰ ਆ ਬਚਤ ਹੋ ਗਈ, ਨਹੀਂ ਤੇ ਵੈਸੇ ਮੈਂ ਬੜਾਇਆ ਮੈਂ ਮਤਲਬ ਨਾ ਕੋਈ ਚੀਜ਼ ਕੋਈ ਨਿੱਕੀ ਮੋਟੀ ਤਾਰ ਕੋਈ ਇਦਾਂ ਦਾ ਸਮਾਨ ਛੱਡਿਆ ਨਹੀਂ। ਵੈਸੇ ਨਹੀਂ ਛੱਡੀਦਾ, ਉਹ ਘਰ ਨਾ ਰੱਖ ਕੇ ਕਬਾੜ ਚ ਉਦਾਂ ਛੱਡੀਦਾ ਨਹੀਂ। ਆ ਵੇਖੀ ਇੰਨਾ ਸਮਾਨ ਟੋਏ ਦੇ ਵਿੱਚ ਸਿੱਟਣਾ, ਹੁਣ ਉਹ ਜੋ ਮੈਂ ਹਲੇ ਕੱਢਣਾ ਆ ਲੱਭ ਆ ਲੈ ਹੁਣ ਠੀਕ ਆ ਰਾਜੀ ਭਰਾਵਾ। ਆ ਨਾ ਕੰਮ ਕਰਾਵੀਂ, ਪਹਿਲਾਂ ਹੀ ਸਮਾਨ ਜਿਹੜਾ ਨਾ ਉਹ ਕੱਢ ਕੇ ਰੱਖ ਦਿਓ ਸਾਈਡ ਤੇ, ਇਹ ਟੋਏ ਚੋਂ ਨਾ ਲੱਭਣਾ ਪਵੇ ਹੈ। ਨਹੀਂ ਟੋਏ ਵਾਲੇ ਪਾਸੇ ਨਹੀਂ ਰੱਖਣਾ। ਹਾਂ ਠੀਕ ਹੈ, ਕੱਢੋ ਸਾਰਾ ਸਮਾਨ ਰੱਖਿਆ ਹੀ ਆ। ਦਾਦੀ ਦਾ ਸਮਾਨ ਕਿਉਂ ਸੀ ਕਿਹੜਾ ਕਬਾੜ ਚ ਦਿੱਤਾ? ਤੇ ਬੇਬੇ ਮੈਂ ਕਦੋਂ ਤੁਹਾਨੂੰ ਕਿਹਾ, ਮੈਂ ਤੁਹਾਨੂੰ ਮੇਣਾ ਮਾਰਿਆ, ਮੈਂ ਤਾਂ ਆ ਕਿਹਾ ਵੀ ਆ ਜਿਹੜਾ ਸਾਰਾ ਸਮਾਨ ਹੈ ਕੱਪ ਪਿਆਲੀਆਂ ਹੋਣੀਆਂ। ਹਾਂ ਤੇ ਬਲੌਕ ਵਾਲਿਆਂ ਨੂੰ ਪਤਾ ਵਾ ਵੀ ਆ ਜਿਹੜਾ ਗੰਦ ਮੰਦ ਇਹਨਾਂ ਦੇ ਕੱਪ ਲੈ ਪਿਆਲੀਆਂ ਲਈਦੀਆਂ ਘਰੇ ਬੇਕਾਰ ਪੈਣ ਨਾਲ ਪਿਆਲੀਆਂ ਕਾਪੀ ਚੰਗੇ ਆ। ਹਾਂ ਅੱਬੂ ਇਹ ਦਿਨ ਕਹਿੰਦਾ ਜਿਹੜਾ ਭਾਂਡਿਆਂ ਵਾਲਾ ਉਹਦਾ ਬਿੱਲ ਤਾਂ ਮੈਂ ਇਹ ਹਟਾਉਣਾ, ਠੀਕ ਆ। ਇਹ ਕਹਿੰਦਾ ਆਉਂਦਾ ਵਾ ਤੇ ਆ ਕੇ ਕਿਹੜਾ ਕੰਮ ਕਰਦਾ ਵਾ, ਬਾਜੀ ਦੇ ਦੇ ਕੋਈ ਸ਼ੈ, ਉਹ ਕੀ ਕਹਿੰਦਾ ਕੱਪ ਲੈ ਲਾ, ਕੋਈ ਪਿਆ ਨਾ ਲੋਹਾ, ਕੋਈ ਪਲਾਸਕਟ, ਕੋਈ ਟੁੱਟੀਆਂ ਜੁੱਤੀਆਂ ਉਹ ਦਿਓ ਹੈ। ਪੱਟੀ ਤੇਰੀ ਉਂਗਲ ਆਇਆ ਨਹੀਂ ਅੱਜ, ਤੈਨੂੰ ਪਤਾ ਇਸ ਗੱਲ ਦਾ? ਟੀਖੇ ਦੇ ਨਾਲ ਚੱਕੀ ਆ, ਵੇਖ ਲਾ ਉਹ ਕਿੱਡਾ ਤੇਜ਼ ਆ। ਇਹ ਕਰਨੀ ਆ ਹੁਣ, ਇਹ ਵੀ ਆਪਾਂ ਲੋਹੇ ਵਾਲੇ ਨੂੰ ਦੇਣੀ ਆ। ਨਾ ਇਹ ਬੁਲਾਓ, ਚੱਲ ਆਪਦੇ ਘਰੇ ਲੈ ਜਾ, ਕੜਕੀਆਂ ਆਪਦੇ ਘਰੇ ਰੱਖਿਆ।
ਚੂਹੇ ਮਾਰੋ ਇਹਦੇ ਨਾਲ ਚੂਹਾ ਫੜਨਾ ਖਾ ਇਹ ਵੱਡਾ ਚੂਹਾ ਇਹਨਾਂ ਦਾ। ਹਾਂ ਵੀ ਓਕੇ ਹੋ ਗਿਆ। ਆ ਲੋਹੇ ਵਾਲੇ ਨੂੰ ਜਾਏਗਾ ਆ ਫੜਾ ਸਾਰੀ ਹਲ ਖੁਦਾ ਦਾ ਖੌਫ ਖਾਓ ਬੇਬੇ ਨਾ ਕਰ ਜੀ। ਭਾਰਾ ਨਹੀਂ ਇੰਨਾ ਭੋਰਾ ਵੀ ਲੈ ਭਾਰਾ ਕੱਢ ਦੇ ਅੰਦਰੋਂ ਇੱਥੋਂ ਕੋਈ ਚੀਜ਼ ਨਾ। ਵਾਹ 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 ਬੜਾ ਸਮਾਨ ਕੱਢਿਆ। ਆ ਪੀੜਾ ਵਾ ਹੈ। ਲੱਭ ਲਾ ਲੋਇਆ ਲੱਭ ਲਾ। ਲੋਇਆ ਨਹੀਂ ਆ ਕੁੱਤੀ ਦੀ ਆ ਵੇ ਸੰਗਲੀ ਇਹ ਟੁੱਟੀ ਹੋਈ ਆ। ਆ ਵਾ ਪੀੜਾ। ਇਹ ਉੱਤੇ ਚੂਹੇ ਨੇ ਰੈਸ਼ ਕੀਤੀ ਕੋਈ ਨਹੀਂ ਖੈਰ ਆ ਪੀੜਾ ਵੇ ਕਿੰਨਾ ਸੋਹਣਾ ਹਨਾ। ਜਿਨ੍ਹਾਂ ਨੂੰ ਕਹਿੰਦੇ ਸਹੀ ਪੀੜਾ ਇਹ ਆ ਇਹਦੇ ਉੱਤੇ ਭਾਂਡੇ ਰੱਖਦੀਆਂ ਸੀ ਬੁੜੀਆਂ ਪਹਿਲੇ ਟਾਈਮ 'ਚ। ਹੁਣ ਵੀ ਆਪਾਂ ਕਿਚਨ ਜਦੋਂ ਬਣਾਇਆ ਨਾ ਆ ਲੈ ਉਹਦੇ ਤੇ ਰੱਖਾਂਗੇ ਸਾਰਾ ਹਨਾ ਦੇਸੀ ਜਿਹੜਾ ਸਮਾਨ ਆ ਰੰਗ ਰੁੰਗ ਕਰਕੇ ਹੂੰ ਤੇ ਉੱਤੇ ਬਣਾਵਾਂਗੇ ਕਿਚਨ ਜਿੱਦਾਂ ਦਾ ਪਹਿਲਾਂ ਬਣਾਇਆ ਸੀ ਹੂੰ ਤੇ ਫਿਰ ਉਹਦੇ ਉੱਤੇ ਆ ਭਾਂਡੇ ਲਾਵਾਂਗੇ ਪੀੜੇ ਤੇਰਾ ਮੈਂ ਹਿਸਾਬ ਲਾਇਆ ਤੈਨੂੰ ਬੇਬੇ ਨੇ ਸਹੀ ਡਿਊਟੀ ਤੇ ਲਾਇਆ ਵਿਕਾਸ। ਨਹੀਂ ਇਹ ਕਿੱਲ ਸੀ ਉੱਤੇ ਦਿੱਤੇ ਹੋਏ ਨਹੀਂ ਬੇਬੇ ਤੂੰ ਇਦਾਂ ਹੀ ਕਹਿਣਾ ਵਾ ਫਲਾਨੀ ਸ਼ਾਇਦ ਇਦਾਂ ਹੀ ਫਲਾਨੀ ਸ਼ਾਇਦ ਇਦਾਂ ਹੀ। ਓਏ ਸ਼ੇਰੂ ਆ ਵੀ ਲੈ ਕੇ ਚੱਲ ਸ਼ੇਰੂ ਪਟੂ ਉਧਰ ਸੋਣਾ ਪਟੀ ਸ਼ੇਰੂ ਉਰਾ ਬੇਬੇ ਦਾ ਸ਼ੇਰੂ ਆ। ਓਏ ਸ਼ੇਰੂ ਔਰ ਰੱਖਿਆ ਉਹ ਲੋਹਾ ਆ ਰੱਖਿਆ ਰੱਖ ਪੱਟ ਕੇ ਆ। ਕੇ ਉੱਥੇ ਉੱਥੇ ਰੱਖ ਕੇ ਆ ਵੀ ਉਹ ਜਿੱਤ ਪੈਪ ਰੱਖ ਬਾਸ਼ ਚੈੱਕ ਕਰ ਤੂੰ ਲਓ ਜੀ ਨਿਬੇੜੋ ਯਾਰ ਮੁੜ ਕੇ ਨਿਬੇੜੋ ਜੀ ਬਿਸਮਿਲ੍ਲਾ। ਪਹਿਲੇ ਪਟਣਗੇ ਛੱਤ ਧਿਆਨ ਨਾਲ ਚੋਰੀ। ਯਾਸੀ ਨਾ ਪਰਲੀ ਕੰਧ ਵੀਕ ਆ ਮੈਨੂੰ ਲੱਗਦੀ ਆ ਡਿੱਗ ਸਕਦੀ ਆ। ਤੂੰ ਨਾ ਡਿੱਗ ਜੀ ਕੰਧ ਦਾ ਤਾਂ ਪਤਾ ਨਹੀਂ। ਚੱਲ ਠੀਕ ਹੈ ਕੋਈ ਨਾ। ਨਹੀਂ ਜੋੜਨ ਦੀ ਨਹੀਂ ਲੋੜ ਤੂੰ ਥੱਲੇ ਸਿੱਟੀ ਜਾ ਇੱਟਾਂ ਨਹੀਂ ਬੇਬੇ ਜੋੜਨ ਦਿਓ ਫਿਲਹਾਲ। ਹਾਂ ਜੋੜਨ ਦਿਓ ਪਰਲੇ ਪਾਸੇ ਜੋੜੇ ਜਾਵੇ ਉਹਦੇ ਸਿੱਟਣੀਆਂ ਔਖੀਆਂ ਹੋਣੀਆਂ। ਲੋ ਜੀ ਟੈਲਾਂ ਲਾ ਲੀਆਂ ਥੱਲੇ ਤੇ ਕੁਛ ਲਾਈ ਜਾਂਦੇ ਆ ਅਸਲ ਦੇ ਵਿੱਚ ਨਾ ਕਿਉਂ ਬਈ ਓਏ ਮੈਂ ਚੱਲਾਂ ਸੀ। ਲੋ ਬਾਬੇ ਆ ਲੱਥ ਗਈਆਂ ਟੈਲਾਂ ਸਾਰੀਆਂ ਥੋੜੀਆਂ ਰਹਿੰਦੀਆਂ ਥੋੜੀਆਂ ਗਈਆਂ ਉੱਤਰ। ਤੇ ਆ ਇੱਟਾਂ ਜਿਹੜੀਆਂ ਵਾ ਇਹ ਹੈਗੀਆਂ ਵਾ ਘੱਟੋ ਘੱਟ ਵੀ 25 ਤੋਂ 30 ਸਾਲ ਪੁਰਾਣੀਆਂ। ਠੀਕ ਆ ਹੈ ਟੈਲਾਂ ਵੀ ਆ ਸਾਰੀਆਂ ਚੀਜ਼ਾਂ। ਤੇ ਆ ਗਾਰੇ ਦੀ ਚਣਾਈ ਹੋਈ ਆ 25-30 ਸਾਲ ਪਹਿਲਾਂ ਗਾਰੇ ਦੀ ਚਣਾਈ ਹੁੰਦੀ ਸੀ ਪਹਿਲਾਂ ਵੀ। ਤੇ ਹੁਣ ਹੀ ਲੋਕ ਚਲੋ ਸੀਮੈਂਟ ਦੀ ਕਰਦੇ ਆ 10 ਸਾਲ ਹੋ ਗਿਆ 10-12 ਸਾਲ। ਤੇ ਆ ਉਦੋਂ ਦੀ 25-30 ਸਾਲ ਪਹਿਲੇ ਆ ਗਾਰੇ ਦੀ ਚਣਾਈ ਆ। ਤੇ ਮਜਾਲ ਆ ਜੇ ਇੱਟਾਂ ਹਿੱਲ ਵੀ ਗਈਆਂ ਹੁਣ ਕਿਉਂ ਚੌਰੀ ਸਾਹਿਬ ਵੀ ਆਪਣੀ ਜਗ੍ਹਾ ਤੇ ਖੜੀਆਂ ਉੱਥੇ ਹੀ ਹੈ। ਤੇ ਹੁਣ ਢੋਨੇ ਪਏ ਆ ਬਈ ਝੱਲੀਆਂ ਬੜਾ ਕੁਝ ਝੱਲਿਆ। ਠੀਕ ਆ ਤੇ ਹੁਣ ਯਕੀਨ ਮੰਨ ਕੋਠੇ ਜਿਹੜੇ ਆ ਨਾ ਤੂਫਾਨ ਨਹੀਂ ਝੱਲਦੇ। ਪਤਾ ਨਹੀਂ ਮਿਸਤਰੀ ਧੰਨਦੇ ਸੀ ਉਹ ਇੱਟਾਂ ਵੀ ਚੰਗੀਆਂ ਸੀ ਕੋਲੇ ਦੀ ਪਕਾਈ ਹੈ। ਆ ਅਸੀਂ ਉੱਤੋਂ ਥੱਲੇ ਸਿੱਟੀਆਂ ਇੱਟਾਂ ਤੇ ਬਹੁਤ ਘੱਟ ਰੇਅਰ ਚਾਂਸ ਆ ਜਿਹੜੀ ਇੱਟ ਬਹੁਤੀ ਖੋਖੜੀ ਸੀ ਉਹ ਟੁੱਟੀ। ਅਦਰਵਾਈਜ਼ ਇੱਟਾਂ ਬਿਲਕੁਲ ਪਰਫੈਕਟ ਥੱਲੇ ਆਈਆਂ ਇਦਾਂ ਹੀ ਉੱਤੋਂ ਥੱਲੇ ਸਿੱਟੀਆਂ ਤੇ। ਥੱਲੇ ਹੈਗਾ ਵੀ ਪੱਕਾ ਥਾਂ ਸੀ ਫਰਸ਼। ਹਾਂ ਫਿਰ ਵੀ ਫੜ ਲਾ ਪਰੇ ਬਹਿ ਗਿਆ ਕਾਮਯਾਬ ਟੈਲਾਂ ਇਹ। ਇਹ 25-30 ਸਾਲ ਹੋਰ ਕੱਢ ਸਕਦੀਆਂ ਹਜੇ। ਨਹੀਂ ਇਦਾਂ ਦੁਬਾਰਾ ਲਾਈਏ ਤੇ ਹੁਣ ਹਾਂ ਨਹੀਂ ਕੱਢ ਸਕਦੀਆਂ ਨੋ ਡਾਊਟ। ਧੋ ਕੇ ਦੁਬਾਰਾ ਲਾਈਏ ਤੇ ਫਿਰ ਕੱਢ ਸਕਦੀਆਂ ਇਹ ਕੋਈ ਸ਼ੱਕ ਨਹੀਂ ਹੈਗੀ। ਸੀਮੈਂਟ ਇਹਨਾਂ ਨੂੰ ਨਵਾਂ ਲੱਗ ਜਾਵੇ। ਐਨੀ ਬੈਟਰੀ ਲੋ ਕਰਾਓ ਬਾਈ ਨੂੰ ਓਏ ਭੱਟੀ ਅੱਜ ਪੂਰਾ ਤੂੰ ਖੁਸ਼ ਆ ਹਨਾ। ਇਹਦੀ ਭਾਈ ਬੈਟਰੀ ਲੋ ਕਰਾਓ ਇਹਦੀ ਅੱਜ ਇਹਨੂੰ ਅੱਜ ਪਈਆਂ ਨਹੀਂ ਡਾਂਗਾਂ ਇਹਦੀ ਬੇਬੇ ਕੋਲੋਂ ਇਸ ਕਰਕੇ ਨਾ ਇਹ ਪੂਰਾ ਓਕੇ ਅੱਜ ਫਰੈਸ਼ ਆ। ਸਿਗਨਲ ਪੂਰੇ ਆ। ਹਾਂ ਲਓ ਜੀ ਭੱਟੀ ਨੂੰ ਪੀਂਘ ਪਾਤੀ ਯਾਰ। ਵੱਡੀ ਟੰਗ ਤਾਸੀ ਭੱਟੀ ਟੰਗ ਦਾ ਤੁਸੀਂ ਕੋਈ ਸ਼ਰਮ ਕਰੋ। ਪੰਗੇਦਾਰ ਨਹੀਂ ਛੱਡਦਾ ਭੱਟੀ ਯਾਰ ਆਰਾਮ ਨਹੀਂ ਸੀ ਕਰਨ। ਹੈ ਬਈ ਰੱਸੀ ਆਪਦੇ ਅੱਜ ਬੈ ਛੱਡੀ ਤੇ ਥੱਲੇ ਹੁਣ ਆਰਾਮ ਹੀ ਰੱਸੀ ਨਾ ਛੱਡੀ ਯਾਰ। ਅਸੀਂ ਚੱਲੀ ਤਾਂ ਆਪ ਹੀ ਥੱਲੇ ਡਿੱਗ ਪੈਣਾ। ਤੁਸੀਂ ਡਿਸਿਡ ਦੇਣਾ ਨਾ ਯਾਰ ਇਹਨੂੰ ਲਾਓ ਯਾਰ। ਨਹੀਂ ਭਾਈ ਸਿਸਟਮ ਲਾ ਕੇ ਥੋੜਾ ਬੰਦੇ ਜਿਹਾ ਟੱਕ ਲਵੇ ਅੱਛਾ ਆਰਾਮ ਕਰਕੇ ਬਹਿ ਜਾਊਗਾ। ਪੂਰਾ ਸਿਸਟਮ ਲਾ ਕੇ ਬਣਿਆ ਯਾਰ। ਕੋਈ ਸ਼ਰਮ ਵਾਲਾ ਹਿਆ ਹੁੰਦਾ ਬੰਦੇ 'ਚ। ਵਿਕਾਸ ਆ ਵੇਖ ਲੈ ਇਹਨਾਂ ਨੇ ਕੀ ਕੀਤਾ ਵਾ। ਇਹਨੂੰ ਅਜੇ ਦੀ ਬੇਬੇ ਕੋ ਡਾਂਗਾ ਨਹੀਂ ਪਈਆਂ ਤੇ ਮੈਨੂੰ ਲੱਗਦਾ ਇਹਨਾਂ ਨੇ ਆਪ ਰਵਾ ਦੇਣਾ। ਪੂਰਾ ਇਹਨਾਂ ਚੀਜ਼ਾਂ ਤੇ ਰਾਜੀ ਆ ਉਹ। ਇਕੱਠਾ ਹੋਇਆ ਐ ਲੈ ਪੂਰਾ ਰਾਜੀ ਆ ਕਸਮੇ ਪੂਰਾ ਖੁਸ਼। ਉਹ ਰੱਸੀ ਵੇ ਕਿੰਨੀ ਘੁੱਟ ਕੇ ਫੜੀ ਵੀ ਮੈਂ ਆਪ ਹੀ ਥੱਲੇ ਆਉਣਾ ਜੇ ਛੱਡੀ ਤਾਂ। ਅੱਛਾ ਮੁੱਛਾਂ ਵੀ ਉਹਦੀਆਂ ਬਣਾਤੀਆਂ ਤੂੰ ਹੈ ਪੈਨਸਲ ਦੇ ਨਾਲ। ਯਾਰ ਰਾਜੀ ਕਿੰਨਾ ਬਾਕੀ ਦੀ ਛੱਡ ਦੇਣਾ ਗੱਲ ਸਾਰੀ। ਲਿਬੜਿਆ ਮੂੰਹ ਆ ਹੈ ਓਏ। ਚੱਲ ਲਾ ਦੋ ਆ ਜਾਣਾ ਥੱਲੇ। ਰੱਖ ਗਿਆ ਇਹ ਨਹੀਂ ਹੁੰਦਾ ਲਾ ਦੋ ਯਾਰ।
ਖਿੱਚਦਾ ਹੁਣ ਤਾਂ ਅਸੀਂ ਛੱਡ ਦੇ ਆਪੇ ਆ ਜਾਣਾ ਇੱਥੇ ਥੱਲੇ ਉਹ ਵੇਖ ਕਿੰਨਾ ਖੁਸ਼ ਆ ਚੱਲ ਛੱਡ ਦੇ ਹੁਣ ਛੱਡੀ ਆਉਣ ਦੇ ਥੱਲੇ ਆਉਣ ਦੇ ਪਿਆਰੀ ਨੂੰ ਦਾ ਥੱਲੇ ਬਸ ਹੈ ਨਿਕਲ ਜਾ ਬਸ ਲੋ ਜੀ ਪਹੁੰਚ ਆਏ ਆ ਚਾਚੇ ਸਾਇਦ ਕੋਲੇ। ਚਾਚਾ ਸਾਇਦ ਸੁਣਾ ਠੀਕ ਆ ਜੀ ਕੀ ਹਾਲ ਚਾਲ ਹੈ? ਵਧੀਆ ਚਾਚੇ ਨੂੰ ਪਛਾਣੋ। ਹੋਰ ਸੁਣਾਓ ਠੀਕ ਅਲਹਮਦੁਲਿਲਾ ਵਧੀਆ। ਚਾਚਾ ਲੱਗਾ ਮਾਸ਼ਾਅੱਲਾ ਆਪਦੇ ਮਾਲ ਵਾਲੇ ਕੋਠੇ ਪਾਉਣ। ਚਾਚਾ ਕਿੰਨਾ ਰਹਿ ਗਿਆ ਕੰਮ ਲੱਗ ਜਾਣੇ 2-3 ਦਿਨ। ਚਾਚਾ 4 ਦਿਨ ਪਹਿਲਾਂ ਆਇਆ ਸੀ, ਉਦੋਂ ਵੀ 2-3 ਦਿਨ ਹੀ ਸੀ ਤੇ ਅੱਜ ਫਿਰ 2-3 ਦਿਨ ਹੀ ਆ। ਅਬ ਬਸ ਆ ਬਨੇਰੇ ਬੰਨਣੇ ਆ ਤੇ ਉੱਤੋਂ ਛੱਤਾਂ ਲਿਪ ਦੇਣੀਆਂ। ਅੱਛਾ ਬਾਕੀ ਅੱਲਾ ਖੈਰ ਕਰੇ ਤੇ ਖੁਰਲੀਆਂ ਬਾਅਦ ਚ ਬਣਾ ਲਾਂਗੇ। ਅੱਛਾ ਲੋ ਜੀ ਅਸੀਂ ਨਾ ਵਾਵਾ ਦਿਨਾਂ ਦੇ ਹੁੰਨੇ ਚਾਚੇ ਕੋਲੇ। ਚਾਚਾ ਨੇਤੀ ਬਹਾਨਾ ਮਾਰਦਾ ਮੈਂ ਰੋਜ਼ ਸ਼ਾਮ ਨੂੰ 5 ਤੇ 5:30 ਤੋਂ ਨਿੱਤ ਹੁੰਨਾ ਠੀਕ ਆ। ਤੇ ਸਾਡੇ ਘਰ ਵਾਲੇ ਕਹਿੰਦੇ ਇੰਨੀ ਚਾਹ ਬਾਹਰ ਕਿੱਧਰ ਜਾਂਦੀ ਆ ਹੈ। ਕਿੰਨੇ ਦਿਨ ਹੋ ਗਏ ਚਾਚਾ ਡੇਲੀ ਆਉਂਦੇ ਨੂੰ? ਡੇਲੀ ਆਉਂਦੇ ਨੂੰ ਹੋ ਹੀ ਗਿਆ 5-6 ਦਿਨ। 6 ਦਿਨ ਤੇ ਆਇਆ ਇੱਕ ਦਿਨ ਵੀ। ਅੱਜ ਜਾਵਾਂਗੇ ਯਾਰ। ਅੱਜ ਭਤੀਜਾ ਆਉਂਗਾ ਤੇਰੇ ਕੋਲ। ਚਲੋ ਐਵੇਂ ਵੀ ਇੱਟਾਂ ਨਹੀਂ ਸੀ ਲੱਭਦੀਆਂ, ਇੱਟਾਂ ਦੀ ਵਜ੍ਹਾ ਤੋਂ ਨਾ ਕੰਮ ਖਰਾਬ ਹੋਇਆ। ਅੱਛਾ ਅੱਜ ਇੱਟਾਂ ਲੈ ਕੇ ਆਏ ਆ, ਵੀ ਲੈਂਦੀਆਂ ਉਹ ਵੀ ਲੈਂਦੀਆਂ। ਲੋ ਜੀ ਅੱਜ ਕੰਮ ਅੱਲਾ ਖੈਰ ਚਾਚਾ ਕਰੇ। ਆਪਦੇ ਨਾ ਬਣਾਉਂਦਾ ਪਿਆ ਵਾ ਇਹ ਮਾਲ ਦਾ ਸਾਰਾ ਤੇ ਇੱਟਾਂ ਸਟਾਈਆਂ ਕਹਿੰਦਾ। ਅੱਜ ਅਸੀਂ ਵੀ ਚੱਲੇ ਸੀ ਮੜਾ ਜਾ ਬੇਲੀ ਆਪਣਾ ਰਾਜਾ ਅਨੰਜਾ ਵਾਲਾ ਨਹੀਂ ਮੁੰਡਾ 44 ਵਾਲਾ ਅਨੰਜਾ ਦੇ ਭੱਠਾ ਉਹਦੇ ਕੋਲੇ ਨਾ ਅੱਛਾ ਉਹਦੇ ਕੋਲ ਚੱਲਾਂ ਇੱਟਾ ਉੱਟਾ ਪਤਾ ਕਰਨ। ਮੈਂ ਕਿਹਾ ਪਹਿਲਾਂ ਚਾਚੇ ਕੋ ਮਾਰ ਜੀਏ ਨਿਗਾ ਗੇੜਾ ਮਾਰ ਜੀਏ। ਇਹ ਨਾ ਹੋਵੇ ਵੀ ਚਾਚਾ ਗੇੜੀ ਕਰਾ ਦੇਵੇ ਤੇ ਇੱਟਾਂ ਬੂਹੇ ਤੇ ਪਈਆਂ ਹੋਣ ਹੈ। ਇਹ ਗੱਲ ਨਹੀਂ ਕਿ ਤੇਰੇ ਨਾਲ ਗੇੜੀ ਨਹੀਂ ਹੋ ਸਕਦੀ। ਚਲੋ ਅੱਲਾ ਖੈਰ ਕਰੇ ਅਲਹਮਦੁਲਿਲਾ। ਬਾਕੀ ਲਓ ਜੀ ਚਾਚੇ ਕੋ ਆਏ ਆ। ਚਾਚੇ ਨੂੰ ਕਹਿਣ ਵੀ ਕੀ ਸਲਾਹ ਸਲੂ ਮੜੀ ਪੁੱਛ ਲਈਏ, ਇੱਟਾਂ ਦਾ ਪੁੱਛ ਲਈਏ ਵੀ ਕਿੰਨੀਆਂ ਚਾਹੀਦੀਆਂ ਆ, ਕੀ ਹਿਸਾਬ ਆ। ਫਿਰ ਇੱਥੋਂ ਹੋ ਕੇ ਜਾਂਦੇ ਆ ਭੱਠੇ ਤੇ। ਦੱਸੀ ਤੇਰੇ ਅੱਬੂ ਨੂੰ ਕਿੰਨੀ ਚਾਹੀਦੀ ਆ? 15,000। ਅੱਛਾ ਚਲੋ ਅੱਲਾ ਖੈਰ ਕਰੇਗਾ। 15,000 ਰੇਟ। ਬਾਕੀ 3 ਲੱਖ ਦੀ ਛੱਤ ਆਉਣੀ ਜਿਹੜੀ ਲਿਆਉਣੀ ਆ ਤੇ 15 ਸੀਮਟ ਦੀ ਪਾਉਣੀ ਆਪਾਂ। ਇਹ ਤਾਂ ਗੱਲਾਂ ਬਾਅਦ ਚ ਹੋਣਗੀਆਂ ਜੋ ਤੁਸੀਂ ਆਓਗੇ। ਇਹ ਤਾਂ ਵਲੌਗ ਵਾਲਾ ਨਾ ਬਾਅਦ ਚ ਕਰਾਂਗੇ। ਬਸ ਇਹ ਆ ਤੁਹਾਨੂੰ ਦੱਸਣ ਆਏ ਆ ਵੀ ਤੁਸੀਂ ਆਉਣਾ ਆ ਹੁਣ। ਠੀਕ ਆ ਮੈਂ ਆਉਣਾ ਥੋੜੀ ਦੇਰ ਤੇ ਮੁੰਡਿਆਂ ਨੂੰ ਚਲੋ ਸ਼ਾਮੀ ਗੇੜਾ ਮਾਰਨਾ ਤੁਸੀਂ ਚੇਤੇ ਨਾਲ। ਸ਼ਾਮੀ ਨਹੀਂ ਆ ਘੰਟੇ ਕ ਤਾਈਂ। ਚਲੋ ਡਨ ਕਰੋ। 1 ਘੰਟੇ ਤਾਈਂ ਮੈਂ ਆਉਣਾ। ਠੀਕ ਹੋ ਗਿਆ। ਮੈਨੂੰ ਲੱਗਦਾ ਵੀ ਜਿਹੜਾ ਸਾਰਾ ਦਿਨ ਹੈ ਨਾ ਅੱਜ ਇੱਟਾਂ ਰੋੜਿਆਂ 'ਚ ਲੰਘਣਾ ਵਾ। ਕਿਉਂ ਵੀ ਮੈਂ ਕਿਹਾ ਸਾਰਾ ਦਿਨ ਮੇਰਾ ਇੱਟਾਂ ਰੋੜਿਆਂ 'ਚ ਲੰਘਣਾ ਵਾ। ਲਓ ਜੀ ਇਧਰ ਮੁੰਡੇ ਢੇੜੀ ਖੜੇ ਕੰਮ ਸਾਰਾ। ਉਹਨੂੰ ਢੇੜਿਆ ਨਾ ਫੇਰ ਚਾਚੂ ਨੇ ਪੰਗਾ ਪਾ ਚਾਚੂ ਕਹਿੰਦੇ ਤਾਂ ਚੰਗੇ ਭਲੇ ਸੀ ਲੱਗੇ ਚੜ ਗਿਆ ਕਹਿੰਦਾ ਉੱਤੇ ਸਿੱਟਣ ਹਾਂ ਤੇ ਚਾਚੂ ਆਇਆ ਆਪੇ ਫਰਸ਼ ਕੱਟੋ। ਅੱਛਾ ਫਰਸ਼ ਹੁਣ ਅੰਦਰੋਂ ਇਹ ਇੱਟਾਂ ਕੱਢੋ ਫੇਰ ਫਰਸ਼ ਕੱਟੋ ਫੇਰ ਟਾਓ ਫੇਰ ਕੱਲੀ ਇੱਟ ਸਾਰੇ ਸਿੱਟੋ। ਜੀਆਂ ਟੁੱਟੇ ਨਾ ਹਾਂ ਲੈ ਅਸੀਂ ਕਿ ਇਦਾਂ ਫੇਰ ਅਸੀਂ ਸਿੱਟ ਹਟੇ। ਨਹੀਂ ਜੋ ਵੀ ਆ ਨਿਬੇੜੋ ਬਸ ਟਾਈਮ ਨਾਲ। ਤੇ ਲਓ ਜੀ ਮੈਂ ਹੋਇਆ ਆ ਭੱਠੇ ਤੋਂ ਪਤਾ ਕਰਿਆ ਤਾਂ ਵਾ ਇੱਟਾਂ ਦਾ। ਜਿਹੜੀ ਆ ਐਂਬਰ ਵਾਸਤੇ ਐਂਬਰ ਦੇ ਅੰਦਰ ਵਾਸਤੇ ਇੱਟਾਂ ਵਾ ਉਹ ਆ ਜਾਣਗੀਆਂ ਭਾਈ ਜੀ ਕੱਲ ਪਰਸੋਂ ਚੌਥ। ਮਤਲਬ ਇੱਕ ਨਹੀਂ 2000 ਇੱਟ ਚਾਹੀਦੀ ਆ। ਲੇਕਿਨ ਮਿਸਤਰੀ ਨੇ ਆਉਣਾ ਚਾਚੇ ਸਾਜਦ ਨੇ ਆਉਣਾ ਵਾ ਸੋਮਵਾਰ ਵਾਲੇ ਦਿਨ ਮੰਡੇ ਨੂੰ। ਉਹਨੇ ਮੰਡੇ ਨੂੰ ਬੋਲਿਆ ਤਾਂ ਇਹ ਦਿਨ ਕਿਹੜਾ ਵਾ? ਜੁਮੇਰਾਤ ਆ। ਹਾਂ ਅੱਜ ਜੁਮੇਰਾਤ ਆ ਤੇ ਜੁਮਾ ਹਫਤਾ ਐਤਵਾਰ। ਠੀਕ ਹੈ ਜੀ ਇਸ ਹਿਸਾਬ ਨਾਲ ਚੱਲਣਾ ਵਾ। ਤੇ ਬਾਕੀ ਜਿਹੜੀਆਂ ਇੱਟਾਂ ਵਾ ਮਕਾਨਾਂ ਵਾਸਤੇ ਉਹ ਆਪਾਂ ਨੂੰ ਮਿਲਣੀਆਂ ਵਾ ਅਗਲੇ ਸੋਮਵਾਰ। ਠੀਕ ਹੈ ਅਗਲੇ ਸੋਮਵਾਰ ਉਹ ਮਿਲਣੀਆਂ। ਮਕਾਨਾਂ ਨੂੰ ਹੱਥ ਲੱਗਣਾ ਅਗਲੇ ਸੋਮਵਾਰ ਮੰਡੇ ਨੂੰ। ਤੇ ਆ ਜਿਹੜਾ ਵਾ ਸਤੱਬੜ ਵਾਲਾ ਕੰਮ ਉਹ ਮਿਲਣਾ ਵਾ ਕੱਲ। ਪਰ ਉਹਨੂੰ ਕਿਹਾ ਵੀ ਕੱਲ ਛੁੱਟੀ ਆ ਫਰਾਈਡੇ ਦੀ। ਤੇ ਕਹਿੰਦਾ ਵੀ ਚਲੋ ਇਦਾਂ ਕਰੋ ਤੁਸੀਂ ਕਹਿੰਦਾ ਵੀ ਜੇ ਜੁਮੇ ਨੂੰ ਕੱਲ ਨੂੰ ਮੇਰਾ ਆ ਗਿਆ ਡਰਾਈਵਰ ਕੱਲ ਨੂੰ ਸਟਾ ਦੂੰਗਾ ਨਾ ਤੇ ਪਰਸੋਂ ਚੌਥ ਦੇ ਵਿੱਚ ਸਟਾ ਦੂੰਗਾ। ਮੈਂ ਕਿਹਾ ਠੀਕ ਆ ਕਿਉਂਕਿ ਆਪਣੇ ਮਿਸਤਰੀ ਨੇ ਤੇ ਆਉਣਾ ਵਾ ਸੋਮਵਾਰ ਵਾਲੇ ਦਿਨ। ਠੀਕ ਆ ਜੀ ਲਓ ਜੀ ਆ ਵੀ ਨਿਬੜ ਗਿਆ ਅੱਜ। ਛੇਤੀ ਕਰ ਲਓ ਮੈਂ ਕਰਾਚੀ ਵੀ ਜਾਣਾ ਆ। ਤੂੰ ਕਰਾਚੀ ਕਰਨ ਜਾਣਾ? ਪਹਾੜੀਆਂ ਚ ਕਰਾਚੀ ਕਹਿੰਦਾ ਪਹਾੜ ਆ। ਕਰਾਚੀ ਕਹਿੰਦਾ ਸਾਰੇ ਪਹਾੜ। ਨਹੀਂ ਰਸ਼ੀਦਾਬਾਦ ਦੇ ਇਲਾਕੇ 'ਚ ਪਹਾੜ ਆ। ਚਲੋ ਪੁੱਛ ਸਕਦੇ ਉਹ ਬਾਹਰਲੇ ਪਾਸੇ ਗੱਲ ਕਰਕੇ ਨਾ ਸੈਂਟਰ ਚ ਪਹਾੜ ਅੱਗੇ। ਨਹੀਂ ਠੀਕ ਆ। ਪੱਟੀ ਸੱਟ ਨਾਲ ਵਾਲੀ ਪਰ ਕਰਾਚੀ ਦੀ ਆ ਉਹ। ਠੀਕ ਆ ਆ ਜਾ ਲਓ ਜੀ ਇਹ ਵੀ ਹੈ ਨਾ ਹੋ ਚੱਲਾ ਬਸ। ਮਿਸਤਰੀ ਆਇਆ ਨਾ ਇੱਧਰ ਵੀ 1-2 ਦਿਨ ਦੇ ਵਿੱਚ। ਕੋਸ਼ਿਸ਼ ਤਾਂ ਪੂਰੀ ਆ। ਪੱਟੀ ਤੇਰੀ ਜ਼ਿੰਦਗੀ ਦਾ ਮਕਸਦ ਕੀ ਆ? ਮੈਨੂੰ ਸਿਰਫ ਇੱਕ ਗੱਲ ਦੱਸ ਦੇ। ਤੂੰ ਕਿਉਂ ਪੁੱਠੇ ਪੰਗੇ ਲੈਣਾ? ਹੁਣ ਤੂੰ ਇੱਥੇ ਚੜਿਆ ਖੜਾ ਹੁਣ ਇੱਥੋਂ ਡਿੱਗੇ ਤੇ ਕੀ ਬਣੇ ਤੇਰਾ? ਐਸਾ ਮੂੰਹ ਮਿੱਟੀ ਖੜਾ ਕਿ ਬੋਲਣਾ ਵੀ ਨਹੀਂਗਾ ਨਾ ਨਾ ਆ ਔਖਾ ਵਾ ਨਾ ਆਵਾਜ਼ ਮਾਰਨੀ ਬੰਦੇ ਨੂੰ। ਡਿੱਗ ਜਾਣਾ ਹੈ। ਲਾਵਾਂ ਤੈਨੂੰ ਹੁਣ ਚਲ ਆ ਜਾ। ਲੈ ਬੜਾ ਔਖਾ ਫਸਿਆ ਸੀ। ਚੱਲ ਭੱਜ ਹੁਣ ਜਾ ਭੱਜ।
ਭਾਈਜਾਨ ਗੱਲ ਇਹ ਆ ਵੀ ਬਸ ਕਰੋ। ਹੈਲੋ ਬਸ ਕਰੋ ਯਾਰ, ਕਿਹੜਾ ਵੇਲਾ ਹੋ ਗਿਆ, ਇੱਟੋ ਇੱਟੀ ਹੋਏ ਪਏ ਅੱਜ। ਉਹ ਬਸ ਬਸ ਯਾਰ ਬਸ ਬਸ ਕਰੋ, ਸਵੇਰੇ ਪੱਟ ਲਾਂਗੇ। ਬਸ ਮਿਹਰਬਾਨੀ ਕਰੋ। ਉਹ ਅੱਛਾ ਯਾਸੀਨ ਤੇ ਤਾੜੀ ਮਾਰਦਾ ਹਮੇਸ਼ਾ ਵੀ ਚਲੋ ਯਾਰ ਵੇਖਣ ਵਾਲਾ ਸ਼ਾਇਦ ਖੁਸ਼ ਹੋ ਜਾਵੇ ਤਾੜੀ ਨਾਲ। ਅੱਛਾ ਯਾਸੀਨ ਇਹ ਵੀ ਰਾਜੀ ਹੋਇਆ ਨਾ ਇਸ ਗੱਲੋਂ ਵੇਖ ਕੇ ਵੀ ਲੈ ਬਈ ਮੈਂ ਅੱਜ ਕਿੰਨਾ ਕੰਮ ਕਰਤਾ। ਸਾਜ ਜੀ ਤੁਸੀਂ ਇਹ ਸਰੀਏ ਨਾਲ ਕੀ ਕਰੋਗੇ? ਨਹੀਂ ਨਹੀਂ ਉਸਤਾਦ ਨੇ ਅੱਜ ਕੋਈ ਕਸਰ ਨਹੀਂ ਛੱਡੀ। ਹੈਲੋ। ਸਵੇਰ ਦਾ ਇੱਥੇ ਹੀ ਆ ਤੇ ਸਵੇਰ ਦਾ ਇਹਨੇ ਕੰਮ ਹੀ ਕੀਤਾ ਹੈ। ਹਾਂਜੀ ਇਹ ਹੁਣ ਨਹਾ ਕੇ ਆਇਆ ਤੇ ਫਿਰ ਨਹਾਉਣ ਵਾਲਾ ਹੋ ਗਿਆ ਤਾਂ ਕੰਮ ਚੈੱਕ ਕਰੋ ਤੁਸੀਂ, ਫਿਰ ਮਿੱਟੀ ਹੋ ਗਿਆ। ਬਸ ਯਾਰ ਨਿਆਣੇ ਨਾ ਮਿੱਟੀ 'ਚ ਖੁਸ਼ ਰਹਿੰਦੇ ਆ, ਉਹ ਖੁਸ਼ ਰਹਿੰਦਾ ਕਿਉਂ ਵੀ ਪੱਟੀ ਚਲੋ ਕਰ ਲੋ ਘਿਓ ਨੂੰ ਭਾਂਡਾ। ਹੁਣ ਚੱਲਿਆ ਕੰਮ। ਨਹੀਂ ਨਹੀਂ ਸਹੀ ਹੈ, ਚੱਲ ਪੱਟੀ ਚੱਲੀਏ ਆਪਾਂ, ਆ ਜਾ ਕਰ ਲੋ। ਉਹ ਬਿਮਾਰ ਹੋ ਜਾਂਦੇ ਆ ਜੇ ਨਾ ਮਿੱਟੀ ਖੇਡਣ ਤੇ। ਲੋ ਯਾਸੀਨ ਸਾਹਿਬ ਆਜੋ ਬਈ, ਆਜੋ ਯਾਰ ਧਾਰਾਂ ਕੱਢ ਲਈਏ ਅੱਜ ਤਾਂ ਬਿਲਕੁਲ ਹੀ ਆਪਾਂ ਨਾ ਅਖੀਰ ਕਰਤੀ ਆ। ਚਲੋ 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 ਸ਼ਾਬਾਸ਼, ਚਲੋ ਚਲੋ ਸ਼ਾਬਾਸ਼। ਚੱਲ ਕੁੜੇ ਤੂੰ ਵੀ ਅੰਦਰ ਚੱਲ 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 ਸ਼ਾਬਾਸ਼। ਲੋ ਜੀ ਆ ਗਈਆਂ ਸਾਰੀਆਂ ਬਸਾਂ ਆ ਗਈਆਂ ਅੰਦਰ ਪੂਰੀਆਂ ਵਾ। ਲਿਆ ਯਾਰ ਸਾਰੀਆਂ ਦੂਜੀਆਂ ਵੇ ਬੱਚੇ ਲੈ ਕੇ ਮੁਰਗੀਆਂ ਜਿਹੜੀਆਂ ਸਾਰੀਆਂ। ਲੋ ਜੀ ਆ ਗਈਆਂ ਆਪਦੀ ਥਾਂ ਟਿਕਾਣੇ ਤੇ ਸਹੀ। ਬਸਾਂ ਪੂਰੀਆਂ ਨਾ ਸੈਮ ਬਸ ਸਹੀ ਹੈ। ਰਾਤੀ ਬੜੀਆਂ ਸਕੂਨ ਆ ਰਹੀਆਂ, ਬੜੀਆਂ ਦਿਨ ਟਾਈਮ ਔਖੀਆਂ ਕੱਢੀਆਂ ਅੰਦਰੋਂ। ਅੰਦਰ ਨਿਕਲਦੀਆਂ ਨੇ, ਛਾਂ ਆ ਜਾਂਦੀ, ਉੱਥੇ ਧੁੱਪ ਹੁੰਦੀ ਸੀ ਨਾ, ਹਾਂ ਛਾਂ ਦੀ ਕਦੀ ਬਣਾ ਦੇ ਵਿੱਚ ਬਹਿਣੀਆਂ, ਕਦੀ ਉੱਤੇ ਬਹਿਣੀ। ਹਾਂ ਲੇਕਿਨ ਹੁਣ ਤਾਂ ਧੁੱਪ ਚਾਹੀਦੀ ਹੈ ਸੈਮ, ਗਾਂ ਦੀ ਗਾਂ ਧੁੱਪ ਕਿਹੜਾ ਹੁਣ ਨਾਲੇ ਚੁੱਭਦੀ ਆ। ਲੋ ਜੀ ਮਾਸ਼ਾਅੱਲਾ। ਲੋ ਜੀ ਇਹ ਵੀ ਆਪਦੇ ਥਾਂ ਟਿਕਾਣੇ ਤੇ ਜਿਹੜੀਆਂ ਵਾ ਕਰਦੀਆਂ ਵਾ ਤੇ ਸ਼ਾਮ ਦਾ ਹੋ ਗਿਆ ਵਾ ਟਾਈਮ ਤੇ ਕੰਮ ਅੱਜ ਮਾਸ਼ਾਅੱਲਾ ਬੜੇ ਨਿਬੇੜ ਲਏ। ਜਿਹੜੇ ਮੇਨ ਥੋੜੇ ਵੱਡੇ ਕੰਮ ਸੀ ਨਾ ਉਹ ਆਪਾਂ ਲੈ ਆ ਨਿਬੇੜ। ਸੈਮ ਅੰਦਰ ਪਾ ਦੇ, ਸਾਰੇ ਅੰਦਰ ਪਾ ਦੇ, ਬਸ ਠੀਕ ਹੋ ਗਿਆ। ਤੇ ਬਾਕੀ ਅੱਛਾ ਇੱਕ ਨਾ ਨਿਤ ਸੈਮ ਕਮੈਂਟ ਆਉਂਦੇ ਆ, ਕਹਿੰਦੇ ਵੀ ਵਲੌਗ ਇੰਗਲਿਸ਼ ਬਣਾਉਂਦੇ ਆ, ਵਲੌਗ ਇੰਗਲਿਸ਼ ਚ ਬਣਾਉਂਦੇ ਆ। ਹਾਂ ਤੇ ਓਨੀ ਇੰਗਲਿਸ਼ ਮੈਨੂੰ ਨਹੀਂ ਆਉਂਦੀ ਜਿੰਨੀ YouTube ਵਾਲੇ ਹੈ ਨਾ ਉਹ ਲਾ ਕੇ ਦੇ ਦਿੰਦੇ ਆ ਮੈਂ ਆਪਣੇ ਵਲੌਗ ਤੇ। ਅਸੀਂ ਵੀ ਇੰਗਲਿਸ਼ ਬੋਲਦੇ ਹੈਂ ਹਾਂ ਹਾਂ ਤੁਸੀਂ ਵੀ ਇੰਗਲਿਸ਼ ਬੋਲਦੇ ਵਾਹ, ਪੜ੍ਹੇ ਲਿਖੇ ਹੋ ਗਏ। ਪੜ੍ਹੇ ਲਿਖੇ ਬਹੁਤ ਕੇ। ਅਸਲ ਦੇ ਵਿੱਚ ਗੱਲ ਇੰਨੀ ਕੀ ਆ ਕਿ ਮੈਂ ਵਲੌਗ ਇੰਗਲਿਸ਼ 'ਚ ਨਹੀਂ ਬਣਾਉਣਾ। ਤੁਸੀਂ ਨਾ ਪਤਾ ਨਹੀਂ ਕੀ ਸੈਟਿੰਗ ਆਈ ਹੋਈ ਆ, ਮੈਂ ਚੈੱਕ ਵੀ ਕੀਤਾ ਸੀ ਕਿ ਮੈਂ ਉਹਦੇ ਵਿੱਚੋਂ ਸੈਟਿੰਗ ਨਹੀਂ ਕਰ ਸਕਦਾ। ਆਲਰੇਡੀ ਅਕਸਰ ਇਦਾਂ ਹੁੰਦਾ ਵਾ ਕਿ ਆਪਾਂ ਸੈਟਿੰਗ ਆਪ ਕਰ ਸਕਦੇ ਹਾਂ, ਲੇਕਿਨ ਮੈਂ ਉਹ ਸੈਟਿੰਗ ਨਹੀਂ ਕਰ ਸਕਦਾ ਹੁਣ, ਉਹ ਆਲਰੇਡੀ YouTube ਵੱਲੋਂ ਹੀ ਆਈ ਹੁੰਦੀ ਆ। ਤੇ ਇਸ ਕਰਕੇ ਤੁਸੀਂ ਜਦੋਂ ਵੀ ਜਿਹੜੇ ਖਾਸ ਕਰਕੇ ਪਾਕਿਸਤਾਨ ਦੇ ਵੀਰ ਭਰਾ ਵਾ ਉਹ ਵਲੌਗ ਦੇਖਦੇ ਆ, ਬਾਹਰ ਵਾਲੇ ਜਿਹੜੇ ਸਾਰੇ ਵੀਰ ਭਰਾ ਵੇਖਦੇ ਆ ਉਹਨਾਂ ਨੂੰ ਤਾਂ ਆਈ ਥਿੰਕ ਜ਼ਿਆਦਾ ਸਮਝ ਆ ਗਈ ਹੋਣੀ ਉਸ ਚੀਜ਼ ਦੀ, ਲੇਕਿਨ ਜਿਹੜੇ ਆਪਣੇ ਇੱਧਰ ਵੇਖਦੇ ਆ ਉਹਨਾਂ ਦੇ ਜ਼ਿਆਦਾ ਕਮੈਂਟ ਹੁੰਦੇ ਆ ਕਿ ਭਾਈ ਵਲੌਗ ਇੰਗਲਿਸ਼ 'ਚ ਬਣਾਉਣਾ ਤੂੰ। ਭਰਾਵਾ ਇੰਨੀ ਤਾਂ ਮੈਨੂੰ ਆਉਂਦੀ ਨਹੀਂ ਜਿੰਨੇ YouTube ਵਾਲੇ ਲਾ ਦਿੰਦੇ ਆ। ਮੈਂ ਨਹੀਂ ਬਣਾਉਣਾ ਇੰਗਲਿਸ਼ ਦੇ ਵਿੱਚ। ਗੱਲ ਸਿਰਫ ਇੰਨੀ ਕੀ ਆ ਕਿ ਤੁਸੀਂ ਉਹਨੂੰ ਆਟੋ ਕਰੈਕਸ਼ਨ ਜਿਹੜੀ ਹੁੰਦੀ ਨਾ ਜਰਾ ਕਿ ਉਹ ਕਰ ਲਿਆ ਕਰੋ, ਠੀਕ ਆ। ਉਹ ਜਿਹੜੀ ਆਟੋ ਲੈਂਗੁਏਜ ਜਿਹੜੀ ਆ ਉਹਦੇ ਵਿੱਚ ਓਰੀਜਨਲ ਲੈਂਗੁਏਜ ਪੰਜਾਬੀ ਹੁੰਦੀ ਆ, ਉਹ ਕਰ ਲਿਆ ਕਰੋ। ਉਹਦੇ ਵਿੱਚ ਇੰਗਲਿਸ਼ ਲਿਖੀ ਹੁੰਦੀ ਆ, ਉਹਦੇ ਉੱਤੇ ਕਲਿੱਕ ਹੋਇਆ ਹੁੰਦਾ ਆਲਰੇਡੀ ਤੁਹਾਡੇ ਵੱਲੋਂ, ਠੀਕ ਆ। ਤੁਸੀਂ ਕਰਨੀ ਹੁੰਦੀ ਆ ਉਹ, ਮੈਂ ਨਹੀਂ ਕਰ ਸਕਦਾ ਹੁਣ। ਸੋ ਦੈਟਸ ਵਾਈ ਸਾਰੇ ਵੀਰ ਭਰਾ ਕਹਿੰਦੇ ਆ ਵੀ ਤੂੰ ਜ਼ਿਆਦਾ ਇੰਗਲਿਸ਼ ਦੇ ਵਿੱਚ ਵਲੌਗ ਬਣਾਈ ਜਾਂਦਾ ਵਾ, ਠੀਕ ਆ ਸੈਮ ਸਾਹਿਬ। ਮੈਂ ਕਿਹਾ ਇਹ ਕਲੀਅਰ ਕਰ ਦਈਆ ਜੇ ਨਿੱਤ ਦਾ ਕੰਮ ਹੋਇਆ। ਨਿੱਤ ਕਮੈਂਟ ਅਕਸਰ 1-2 ਦੇਖਣ ਨੂੰ ਮਿਲ ਜਾਂਦੇ ਇਦਾਂ ਦੇ। ਲੋ ਜੀ ਚੈੱਕ ਕਰੋ ਆਪਣੇ ਵੀ। ਭੱਜ ਗਿਆ ਪੈਸੇ ਲੈ ਲਾ। ਆ ਚੈੱਕ ਕਰ ਲਓ, ਆ ਕੰਮ ਹੁੰਦਾ ਪਿਆ ਵਾ। ਇਸ ਕਰਕੇ ਇਹਦੇ ਵਿੱਚ ਇੱਥੇ ਆ ਜੀ ਆਟੋ ਟਰੈਕ, ਠੀਕ ਆ ਜੀ। ਆ ਹੋ ਗਿਆ ਪੰਜਾਬੀ ਓਰੀਜਨਲ, ਇਹਨੂੰ ਕਰੋਗੇ ਤੇ ਗੱਲ ਬਣਨੀ ਹੈ, ਠੀਕ ਆ ਜੀ। ਆਹ ਰੌਲਾ ਹੁੰਦਾ ਅਸਲ ਦੇ ਵਿੱਚ ਕਿ ਜਿਹੜਾ ਤੁਸੀਂ ਕੁਛ ਵੀਰ ਭਰਾ ਕਰ ਨਹੀਂ ਪਾਉਂਦੇ ਤੇ ਉਹ ਫਿਰ ਗਿਲਾ ਕਰਦੇ ਆ, ਠੀਕ ਆ। ਇਹ ਮੈਂ ਹੁਣ ਮੇਰਾ ਫੋਨ ਆ ਤੇ ਇਹ ਮੇਰੇ ਫੋਨ ਤੇ ਉੱਤੇ ਵੀ ਇਸ ਤਰ੍ਹਾਂ ਹੀ ਆਉਂਦਾ ਪਿਆ ਵਾ। ਇਸ ਕਰਕੇ ਜਿਹੜੇ ਪਾਕਿਸਤਾਨ ਦੇ ਵਿੱਚ ਮੇਰਾ ਖਿਆਲ ਖਾਸ ਕਰਕੇ ਇੱਥੇ ਇਸ਼ੂ ਹੁੰਦਾ ਵਾ ਤੇ ਇੱਥੇ ਮੇਰਾ ਵੀਰ ਜਿਹੜੇ ਸਾਰੇ ਵੀਰ ਭਰਾ ਨਾ ਉਹ ਇਹ ਠੀਕ ਕਰ ਲਓ। ਇੱਕ ਅੱਧੀ ਵਾਰੀ ਕਰਨਾ ਪੈਣਾ, ਦੈਨ ਉਸ ਤੋਂ ਬਾਅਦ ਮਸਲਾ ਨਹੀਂ ਹੈਗਾ, ਠੀਕ ਆ। ਤੇ ਬਾਕੀ ਜੀ ਅਲਹਮਦੁਲਿਲਾ ਕੰਮ ਅੱਜ ਆਪਾਂ ਸਾਰੇ ਕੰਪਲੀਟ ਕੀਤੇ ਆ ਤੁਹਾਡੇ ਸਾਹਮਣੇ। ਕੋਸ਼ਿਸ਼ ਕੀਤੀ ਆ ਸਾਰੀਆਂ ਜਿਹੜੀਆਂ ਨਾ ਮੋਟੇ ਕੰਮ ਜਿਹੜੇ ਆ ਉਹ ਮੈਂ ਆਪ ਜਾ ਕੇ ਕਰਕੇ ਆਇਆ ਅੱਜ। ਜਿਵੇਂ ਸੀਮੈਂਟ ਵਾਲਾ ਬਾਈ ਆ ਉਹ ਉਹਨਾਂ ਨੂੰ ਕਹਿ ਦਿੱਤਾ ਵਾ, ਫਿਰ ਇੱਟਾਂ ਦਾ ਹੋ ਗਿਆ ਵਾ। ਸੋ ਚਾਚੇ ਕੋਲ ਚਾਚਾ ਫਿਰ ਨਹੀਂ ਆਇਆ, ਚਾਚਾ ਕਹਿੰਦਾ ਸੀ ਮੈਂ ਆਇਆ 2 ਘੰਟੇ ਫਿਰ ਨਹੀਂ ਆਇਆ। ਤੇ ਚਲੋ ਖੈਰ ਕੰਮ ਹੋਣਾ ਫਸਿਆ ਹੋਣਾ, ਸਵੇਰੇ ਆ ਜਾਏਗਾ, ਚਲੋ ਖੈਰ। ਤੇ ਬਾਕੀ ਗੱਲਬਾਤ ਉਹਨਾਂ ਨਾਲ ਹੋ ਗਈ ਆ। ਮੰਡੇ ਤੋਂ ਉਹਨਾਂ ਨੇ ਆਉਣਾ ਵਾ, ਮੰਡੇ ਤੋਂ ਸਟਾਰਟ ਕਰਨਾ ਵਾ, ਲਾ ਰੱਖੇ ਖੈਰ।
ਤੇ ਫਿਰ ਆਪਾਂ ਕੰਮ ਜਿਹੜਾ ਵਾ ਆਪਣਾ ਸਟਾਰਟ ਕਰ ਦੇਣਾ। ਤੇ ਬਾਕੀ ਜੀ ਹੁਣ ਦਿਓ ਇਜਾਜ਼ਤਾਂ, ਬਹੁਤ ਸਾਰਾ ਪਿਆਰ, ਬਹੁਤ ਸਾਰੀ ਰਿਸਪੈਕਟ, ਤੇ ਬਸ ਦੁਆਵਾਂ ਸਾਨੂੰ ਲਾਜ਼ਮੀ ਯਾਦ ਰੱਖਣਾ। ਤੁਹਾਡੀਆਂ ਦੁਆਵਾਂ ਦੀ, ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ। ਹੁਣ ਮਿਲਦੇ ਹਾਂ ਸਵੇਰੇ ਆਪਾਂ ਨਵੇਂ ਵਲੌਗ 'ਚ ਇੱਕ ਨਵੀਂ ਰੂਟੀਨ ਦੇ ਨਾਲ। ਦਿਓ ਇਜਾਜ਼ਤਾਂ, ਰੱਬ ਰੱਖਾ।